आम धारणा बनी हुई है कि सिर्फ ਉਹੀ लोग गरीबां ਦੀ मदद कर सकते ने जिन्हां कोल पैसा हुंदा है। पर इस धारणा ਨੂੰ गलत साबित कर रहे ने फरीदकोट अंबेडकर नगर ਦੇ ਅਗਾਂਹ ਵਧੂ सोच वाले नौजवान। इन्हां नौजवानों ने मिलकर एक अजिहा उपराला किया है जिस नाल गरीब परिवारां दे पढ़े लिखे नौजवान लड़के लड़कियां सरकारी नौकरियां प्राप्त कर सकणगे। अजोके समय विच हर कोई शख्स पैसा कमाउण दी होड़ विच है ਅਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਲੋਕ ਪੈਸਾ ਕਮਾਉਣ ਵਿੱਚ ਲੱਗੇ ਹੋਏ ਨੇ ਅਤੇ ਅਜਿਹੇ ਵਿੱਚ ਸਿੱਖਿਆ ਕਿਵੇਂ ਬਚ ਸਕਦੀ ਸੀ। ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੱਕ ਲੋਕਾਂ ਲਈ ਪੈਸਾ ਕਮਾਉਣ ਦਾ ਸਾਧਨ ਬਣਿਆ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਕੋਚਿੰਗ ਸੈਂਟਰ ਖੋਲ੍ਹ ਕੇ ਮੋਟੀਆਂ ਫੀਸਾਂ ਵਸੂਲ ਰਹੇ ਨੇ। ਅਜਿਹੇ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਚਾਹੇ ਪੜ੍ਹਾਈ ਤਾਂ ਕਰ ਲੈਂਦੇ ਨੇ ਪਰ ਕਈ ਵਾਰ ਸਰਕਾਰੀ ਨੌਕਰੀਆਂ ਵਿੱਚ ਇਸ ਕਰਕੇ ਨਹੀਂ ਜਾ ਪਾਉਂਦੇ ਕਿ ਉਹ ਅਕੈਡਮੀਆਂ ਵਿੱਚ ਮਹਿੰਗੀਆਂ ਫੀਸਾਂ ਭਰ ਕੇ ਪ੍ਰੀਖਿਆ ਦੀ ਤਿਆਰੀ ਨਹੀਂ ਕਰ ਪਾਉਂਦੇ। ਪਰ ਹੁਣ ਅਜਿਹੇ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ क्योंकि फरीदकोट के अंबेडकर नगर के युवक सेवावां क्लब के नौजवानों ने एक नवेकला उपराला कर अजिहे लोड़वंदां दी मदद करन दा बीड़ा चुक्या है। इस मौके गलबात करदिआं क्लब के मैंबर एडवोकेट लखवीर सिंह अते जगविंदर सिंह ने दस्सिया कि गरीब परिवारां दे बच्चे चाहे ग्रैजुएशन कर लैंदे ने पर मुकाबले दीआं ਪ੍ਰੀਖਿਆਵਾਂ ਵਿੱਚ ਉਹ सफल नहीं हो पाते जिस कारण ਉਹ सरकारी नौकरी करन तो वांझे रह जांदे ने। इसे ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਆਪਣੇ ਯੁਵਕ ਸੇਵਾਵਾਂ ਕਲੱਬ ਵੱਲੋਂ ਅਜਿਹੇ ਲੋੜਵੰਦ ਗਰੀਬ ਬੱਚਿਆਂ ਲਈ ਮੁਫਤ ਅਕੈਡਮੀ ਸ਼ੁਰੂ ਕੀਤੀ ਹੈ ਜਿਸ ਵਿੱਚ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਮੁਫਤ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਪਹਿਲਾਂ ਅਸੀਂ PSPCL ਦੀ ਭਰਤੀ ਲਈ ਬੱਚਿਆਂ ਨੂੰ ਮੁਫਤ ਟ੍ਰੇਨਿੰਗ ਦੇ ਚੁੱਕੇ ਹਾਂ ਅਤੇ ਹੁਣ ਪਟਵਾਰੀ ਅਤੇ ਜ਼ਿਲ੍ਹੇਦਾਰ ਦੀ ਨੌਕਰੀ ਲਈ ਜੋ ਪੋਸਟਾਂ ਨਿਕਲੀਆਂ ਸੀ ਉਸ ਦੀ ਲਿਖਤੀ ਪ੍ਰੀਖਿਆ ਲਈ ਅਸੀਂ ਬੱਚਿਆਂ ਨੂੰ ਤਿਆਰੀ ਕਰਵਾ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਇਸ ਵਾਰ ਉਹਨਾਂ ਕੋਲ ਕਰੀਬ 70 ਬੱਚੇ ਮੁਫਤ ਕੋਚਿੰਗ ਲੈ ਰਹੇ ਨੇ। ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਸਰਕਾਰ ਨੇ ਸੋਸ਼ਲ ਡਿਸਟੈਂਸਿੰਗ ਵਾਲੇ ਨਿਯਮਾਂ ਦੀ ਵੀ ਪਾਲਣਾ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਪਾਸ ਜੋ ਅਧਿਆਪਕ ਬੱਚਿਆਂ ਨੂੰ ਕੋਚਿੰਗ ਦਿੰਦੇ ਨੇ ਕੋਈ ਤਨਖਾਹ ਵਗੈਰਾ ਨਹੀਂ ਲੈਂਦੇ ਅਤੇ ਨਿਰਸਵਾਰਥ ਹੋ ਕੇ ਸੇਵਾ ਕਰਦੇ ਨੇ। ਇਸ ਮੌਕੇ ਜਦੋਂ ਕੋਚਿੰਗ ਲੈ ਰਹੇ ਲੜਕੇ ਲੜਕੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੁਫਤ ਦੇ ਵਿੱਚ ਕੋਚਿੰਗ ਬਹੁਤ ਵਧੀਆ ਢੰਗ ਨਾਲ ਦਿੱਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਜੋ ਵੀ ਮਹਿੰਗੀ ਕੋਚਿੰਗ ਨਹੀਂ ਸੀ ਲੈ ਸਕਦਾ ਹੁਣ ਉਸ ਦਾ ਵੀ ਸਰਕਾਰੀ ਨੌਕਰੀ ਲੱਗਣ ਦਾ ਸੁਪਨਾ ਪੂਰਾ ਹੋਵੇਗਾ। ਉਹਨਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਚੱਲਦੇ ਰਹਿਣੇ ਚਾਹੀਦੇ ਨੇ। ਇਹ ਦੇਖੋ ਜੀ, ਸਾਡਾ ਯੁਵਕ ਸੇਵਾਵਾਂ ਕਲੱਬ ਰਜਿਸਟਰਡ ਡਾਕਟਰ ਅੰਬੇਦਕਰ ਨਗਰ ਕਮਿਆਣਾ ਗੇਟ ਫਰੀਦਕੋਟ ਵੱਲੋਂ ਇੱਕ ਫ੍ਰੀ ਕੋਚਿੰਗ ਸੈਂਟਰ ਸ਼ੁਰੂ ਕੀਤਾ ਗਿਆ। ਸਾਡਾ ਪਹਿਲਾ ਫ੍ਰੀ ਕੋਚਿੰਗ ਸੈਂਟਰ 17 ਸਤੰਬਰ 2019 ਨੂੰ ਸ਼ੁਰੂ ਕੀਤਾ ਸੀਗਾ ਜਿਹਦੇ ਵਿੱਚ ਅਸੀਂ PSPCL ਦੀਆਂ LDC ਦੀਆਂ ਪੋਸਟਾਂ ਆਈਆਂ ਸੀਗੀਆਂ ਉਹਨਾਂ ਦੀ ਤਿਆਰੀ ਕਰਵਾਉਂਦੇ ਸੀਗੇ। ਉਹਨਾਂ ਵਿੱਚ ਸਾਡੇ ਕੋਲੇ 40 ਤੋਂ 50 ਬੱਚੇ ਤਿਆਰੀ ਕਰ ਰਹੇ ਸੀਗੇ। ਉਹ ਗਰੁੱਪ ਸਾਡਾ ਮਾਰਚ 2020 ਤੱਕ ਚੱਲਿਆ। ਫਿਰ ਕਰੋਨਾ ਮਹਾਮਾਰੀ ਕਰਕੇ ਅਸੀਂ ਵੀ ਗਰੁੱਪ ਨੂੰ ਔਨਲਾਈਨ ਕਰ ਦਿੱਤਾ ਸੀਗਾ ਪਰ ਸਾਡਾ ਗਰੁੱਪ ਔਨਲਾਈਨ ਚੱਲ ਰਿਹਾ ਸੀਗਾ। ਪਰ ਜਦੋਂ ਹੀ ਸਰਕਾਰ ਨੇ ਹਦਾਇਤਾਂ ਦਿੱਤੀਆਂ ਕਿ ਵੀ ਇੰਸਟੀਚਿਊਟ ਖੋਲ੍ਹ ਸਕਦੇ ਹੈਗੇ ਆ ਫਿਰ ਸਾਡਾ ਗਰੁੱਪ ਜਨਵਰੀ 2021 ਦੇ ਵਿੱਚ ਦੁਬਾਰਾ ਪਟਵਾਰੀ ਦੀਆਂ ਕਲਾਸਾਂ ਲਈ ਸ਼ੁਰੂ ਹੋ ਗਿਆ ਤੇ ਹੁਣ ਸਾਡੇ ਕੋਲੇ ਬੱਚੇ 60 ਤੋਂ 70 ਬੱਚੇ ਕੋਚਿੰਗ ਲੈ ਰਹੇ ਆ ਜਿਨ੍ਹਾਂ ਵਿੱਚ ਬਹੁਤ ਬੱਚਿਆਂ ਨੇ ਜਨਵਰੀ ਦੇ ਵਿੱਚ ਸ਼ੁਰੂ ਕਰਤਾ ਸੀਗਾ ਤੇ ਹੁਣ 1 ਮਾਰਚ 2021 ਨੂੰ ਅਸੀਂ ਦੁਬਾਰਾ ਗਰੁੱਪ ਸ਼ੁਰੂ ਕੀਤਾ ਸੀਗਾ। ਉਹਨਾਂ ਵਿੱਚ ਕਾਫੀ ਬੱਚੇ ਜੁਆਇਨ ਕੀਤੇ ਹੈਗੇ ਕਿਹੜਾ ਕੀ ਮਕਸਦ ਲੈ ਕੇ ਚੱਲੇ ਹੋ ਔਰ ਕਿੰਨੀ ਫੀਸ ਰੱਖੀ ਗਈ ਹੈ ਬੱਚਿਆਂ ਦੀ? ਦੇਖੋ ਜੀ, ਸਾਡਾ ਮਕਸਦ ਇਹ ਸੀਗਾ ਕਿ ਵੀ ਜਿਹੜੇ ਬੱਚੇ ਗ੍ਰੈਜੂਏਸ਼ਨ ਕਰ ਜਾਂਦੇ ਆ ਵੀ ਉਹਨਾਂ ਲਈ ਕਿਤੇ ਵੀ ਇਹੋ ਜਿਹਾ ਕੋਈ ਪਲੇਟਫਾਰਮ ਨਹੀਂ ਮਿਲਦਾ ਵੀ ਉਹ ਗ੍ਰੈਜੂਏਸ਼ਨ ਕਰਕੇ ਉਹ ਸਿਰਫ ਪ੍ਰਾਈਵੇਟ ਕੰਮਾਂ ਜੋਗੇ ਦੁਕਾਨਾਂ ਜੋਗੇ ਉੱਥੋਂ ਜੋਗੇ ਹੀ ਰਹਿ ਜਾਂਦੇ ਹੈਗੇ ਆ ਵੀ ਉਹਨਾਂ ਦੀ ਗ੍ਰੈਜੂਏਸ਼ਨ ਕੀਤੀ ਵੀ ਇੱਕ ਵਿਅਰਥ ਜਾ ਵੜਦੀ ਆ। ਉਹਨਾਂ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੇ ਲੋੜਵੰਦ ਹੈਗੇ ਆ ਵੀ ਜੋ ਕੁਝ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਹੈਗੇ ਆ ਉਹਨਾਂ ਬੱਚਿਆਂ ਨੂੰ ਅਸੀਂ ਅੱਗੇ ਲਿਆਉਣ ਲਈ ਇਹ ਫ੍ਰੀ ਕੋਚਿੰਗ ਸੈਂਟਰ ਸ਼ੁਰੂ ਕੀਤਾ ਗਿਆ ਤੇ ਇਸ ਫ੍ਰੀ ਕੋਚਿੰਗ ਸੈਂਟਰ ਦੇ ਵਿੱਚ ਬਿਨਾਂ ਕਿਸੇ ਫੀਸ ਤੋਂ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲਈ ਜਾਂਦੀ, ਕਿਸੇ ਤਰ੍ਹਾਂ ਦੀ ਟਿਊਸ਼ਨ ਫੀਸ ਨਹੀਂ ਲਈ ਜਾਂਦੀ, ਬਿਲਕੁਲ ਹੀ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ ਤੇ ਸਾਡੇ ਕੋਲੇ ਬਤੌਰ ਵੈਲ ਕੁਆਲੀਫਾਈਡ ਟੀਚਰ ਆ ਵੀ ਜਿਹੜੇ ਆਪਣੇ ਨਿਰਸਵਾਰਥ ਸੇਵਾਵਾਂ ਦਿੰਦੇ ਹੈਗੇ ਆ ਜਿਨ੍ਹਾਂ ਦੇ ਵਿੱਚ
ਵਰਿੰਦਰ ਸਿੰਘ ਮਾਨ ਜੀ, ਵਿਨੋਦ ਕੁਮਾਰ ਜੀ, ਨਰਿੰਦਰ ਕੁਮਾਰ ਜੀ, ਅਮਿਤ ਮੈਣੀ ਜੀ, ਰਘੂਨਾਥ ਬੈਂਬੀ ਜੀ। ਆਮ ਪਬਲਿਕ ਨੂੰ ਜਾਂ ਆਮ ਹੋਰ ਤੁਹਾਡੇ ਨਾਲ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕੀ ਅਪੀਲ ਕੀਤੀ? ਦੇਖੋ ਜੀ, ਮੇਰੀ ਅਪੀਲ ਇਹੀ ਆ ਕਿ ਜਿਨ੍ਹਾਂ ਬੱਚਿਆਂ ਨੇ ਪਟਵਾਰੀ ਦਾ ਪੇਪਰ ਭਰਿਆ ਜਾਂ ਉਹ ਕਿਸੇ ਹੋਰ ਪੇਪਰ ਲਈ ਤਿਆਰੀ ਕਰਨਾ ਚਾਹੁੰਦੇ ਆ, ਵੀ ਉਹਨਾਂ ਲਈ ਇਸ ਸੈਂਟਰ ਦੇ ਵੀ 24 ਘੰਟੇ ਲਈ ਦਰਵਾਜ਼ੇ ਖੁੱਲ੍ਹੇ ਆ, ਵੀ ਜਦੋਂ ਵੀ ਮਰਜ਼ੀ ਆਉਣ ਉਹ ਸਾਡੇ ਕੋਲੇ ਤਿਆਰੀ ਕਰ ਸਕਦੇ ਆ ਤੇ ਬਿਲਕੁਲ ਹੀ ਫ੍ਰੀ ਤਿਆਰੀ ਕਰ ਸਕਦੇ ਆ। ਸਰ ਐਕਚੁਅਲੀ 1 ਮਾਰਚ ਤੋਂ ਸਟਾਰਟ ਹੋਇਆ ਸੀਗਾ ਕਲਾਸਾਂ ਇਹਨਾਂ ਦੀਆਂ। ਇਸ ਤੋਂ ਪਹਿਲਾਂ ਵੀ ਬੈਚ ਸਟਾਰਟ ਹੋਏ ਸੀ, ਪਰ ਸਾਨੂੰ 1 ਮਾਰਚ ਤੋਂ ਪਤਾ ਲੱਗੇ ਸੀ 1 ਮਾਰਚ ਤੋਂ ਮਤਲਬ ਕਿ ਬੈਚ ਤੋਂ ਆ ਰਹੇ ਸੀਗੇ। ਤੇ ਸਰ ਇਹਨਾਂ ਦਾ ਮਤਲਬ ਕਿ ਯੁਵਕ ਜਿਹੜੀ ਸੇਵਾ ਕਲੱਬ ਹੈ ਇਹਨਾਂ ਵੱਲੋਂ ਵੀ ਸਾਨੂੰ ਫ੍ਰੀ ਪੜ੍ਹਾਈ ਜਾ ਰਹੀ ਹੈ, ਔਰ ਇਹਨਾਂ ਦੇ ਟੀਚਰ ਸਰ ਬਹੁਤ ਹੀ ਜ਼ਿਆਦਾ ਮਤਲਬ ਕਿ ਕੋਆਪਰੇਟਿਵ ਨੇ। ਤੇ ਸਰ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ ਬੈਨੀਫਿਟ ਵੀ ਹੋ ਰਿਹਾ, ਫ੍ਰੀ ਆਫ ਕਾਸਟ ਵੀ ਹੈ, ਤੇ ਓਵਰਆਲ ਸਰ ਬਹੁਤ ਅੱਛਾ ਉਪਰਾਲਾ ਵੀ ਹੈ। ਆਮ ਦੇਖਿਆ ਕਿ ਜੇ ਕੋਚਿੰਗ ਨਾਂ 'ਤੇ ਕਾਫੀ ਪੈਸੇ ਲਏ ਜਾਂਦੇ ਨੇ, ਫ੍ਰੀ ਆਫ ਕਾਸਟ ਮਿਲਦਾ, ਤੇ ਤੁਹਾਨੂੰ ਲੱਗਦਾ ਕਿ ਇਦਾਂ ਦੇ ਹੋਰ ਵੀ ਉਪਰਾਲੇ ਹੋਣੇ ਚਾਹੀਦੇ ਤਾਂ ਕਿ ਬੱਚਿਆਂ ਨੂੰ ਵੀ ਜੇ ਜੌਬ ਦੇ ਵਿੱਚ ਸੌਖਾ ਹੋ ਜੇ? ਹੋਰ ਜੀ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਸਰ, ਅੱਜ ਕੱਲ੍ਹ ਬੇਰੁਜ਼ਗਾਰੀ ਵੀ, ਅਨਪਲੋਇਮੈਂਟ ਵੀ ਬਹੁਤ ਜ਼ਿਆਦਾ ਹੈ, ਤੇ ਜੇ ਫ੍ਰੀ ਆਫ ਕਾਸਟ ਮਿਲ ਰਿਹਾ ਤਾਂ ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਸਰ। ਬਹੁਤ ਵਧੀਆ ਉਪਰਾਲਾ ਜੀ। ਫਰੀਦਕੋਟ ਤੋਂ ਗਗਨਦੀਪ ਸਿੰਘ, ਇੰਡੋਸ ਟੀਵੀ, ਆਸਟ੍ਰੇਲੀਆ।